45 ਦੇ ਕਰੀਬ ਯੂਐਸ ਦੇ ਜੋ ਸਰਵਿਸਮੈਨ ਆ ਕਹਿੰਦੇ ਵੀ ਉਹ ਫੱਟੜ ਹੋਏ ਆ, ਇੰਜਰਡ ਹੋਏ ਆ। ਈਰਾਨ ਨੇ ਜਦੋਂ ਅਟੈਕ ਕੀਤਾ ਹੈਗਾ। ਈਰਾਨ ਨੇ ਕਹਿੰਦੇ ਵੀ ਕਾਫ਼ੀ ਵਾਰ ਜੋ ਯੂਐਸ ਦਾ ਬੇਸ ਇਰਾਕ ਦੇ ਵਿੱਚ ਹੈਗਾ, ਉੱਥੇ ਛੋਟੇ-ਛੋਟੇ ਜਿਹੜੇ ਉਹਨਾਂ ਦੇ ਡਰੋਨ ਆ, ਉਹਨਾਂ ਦੇ ਨਾਲ ਅਟੈਕ ਕਰਦੇ ਹੈਗੇ ਆ। 45 ਦੇ ਕਰੀਬ ਅਮਰੀਕਨਜ਼ ਨੇ ਰਿਪੋਰਟ ਕੀਤਾ ਮਾਈਨਰ ਇੰਜਰੀਜ਼, ਪੋਟੈਂਸ਼ੀਅਲ ਟਰੌਮੈਟਿਕ ਬ੍ਰੇਨ ਇੰਜਰੀਜ਼ ਉਹਨਾਂ ਨੂੰ ਹੋਈਆਂ ਹੈਗੀਆਂ। ਜੋ ਮਿਲਟਰੀ ਆ ਉਹ ਮੋਨੀਟਰ ਕਰ ਰਹੀ ਆ ਹਰ ਰੋਜ਼। ਕਹਿੰਦੇ ਵੀ ਜੋ ਟਰੌਮੈਟਿਕ ਬ੍ਰੇਨ ਇੰਜਰੀ ਜਿਹਨੂੰ TBI ਕਰਕੇ ਜਾਣਿਆ ਜਾਂਦਾ ਆ, ਇਹ ਇੱਕ ਇਰਾਨ ਦੇ ਨਾਲ ਰਿਲੇਟਡ ਗਰੁੱਪ ਆ, ਜਿਸ ਨੇ ਯੂਐਸ ਦੇ ਜਿਹੜੇ ਆ ਬੇਸ ਇਰਾਕ ਦੇ ਵਿੱਚ ਹੈਗਾ, ਉੱਥੇ ਅਟੈਕ ਕੀਤਾ ਸੀ ਅਕਤੂਬਰ 7 ਨੂੰ 17 ਨੂੰ ਸੌਰੀ। ਤੇ ਉਸ ਤੋਂ ਲੈ ਕੇ ਹੁਣ ਤੱਕ 38 ਤੋਂ ਵੱਧ ਅਟੈਕ ਜਿਹੜੇ ਆ ਇਸ ਬੇਸ ਦੇ ਉੱਤੇ ਹੋ ਰਹੇ ਹੈਗੇ ਆ। ਕਹਿੰਦੇ ਮੇਨਲੀ ਵਨ ਵੇ ਡਰੋਨ ਮੋਟਰਸ ਜਾਂ ਰੌਕਟਸ ਦੇ ਨਾਲ ਇਹ ਅਟੈਕ ਕੀਤਾ ਜਾਂਦਾ ਹੈਗਾ ਆ। ਇੱਕ ਐਲ ਤੈਨਫ ਨਾਮ ਦਾ ਜਿਹੜਾ ਸ਼ਹਿਰ ਹੈਗਾ ਸਦਰਨ ਸੀਰੀਆ ਦੇ ਵਿੱਚ, ਉੱਥੇ ਵੀ ਜਿਹੜੇ 2 ਡਰੋਨਸ ਦੇ ਨਾਲ ਅਟੈਕ ਕੀਤਾ ਗਿਆ। ਪਿੱਛੇ ਜਿਹੇ ਇੱਕ ਯੂਐਸ ਦਾ ਕੰਟਰੈਕਟਰ ਜੋ ਆ, ਉਸ ਦੀ ਮੌਤ ਵੀ ਹੋ ਗਈ ਸੀ ਜਦੋਂ ਉਸ ਨੂੰ ਉੱਥੇ ਹਾਰਟ ਅਟੈਕ ਹੋ ਗਿਆ ਸੀ, ਜਿਸ ਨੂੰ ਐਲ ਅਸਾਦ ਦਾ ਜੋ ਏਰੀਆ ਆ ਉੱਥੇ ਰੱਖਿਆ ਹੋਇਆ ਸੀ। ਸੋ 32 ਲੋਕ ਜੋ ਆ ਉਹ ਐਲ ਤਨਫ ਵਾਲਾ ਏਰੀਆ ਤੇ 13 ਜੋ ਐਲ ਅਸਾਦ ਵਾਲਾ ਏਰੀਆ ਆ, ਉੱਥੇ ਉਹਨਾਂ ਦੇ ਉੱਤੇ ਜਿਹੜਾ ਆ ਅਸਰ ਹੋਇਆ, ਕਿਉਂਕਿ ਇਹਦੇ ਨਾਲ ਕਹਿੰਦੇ ਵੀ ਜਿਹੜਾ ਬ੍ਰੇਨ ਆ ਉਹਦੇ ਉੱਤੇ ਅਸਰ ਹੁੰਦਾ ਹੈ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਡੇਲਾਈਟ ਸੇਵਿੰਗ ਟਾਈਮ ਜਿਹੜਾ ਉਹ ਖਤਮ ਹੋਇਆ ਸੀ। ਆਪਾਂ ਜਿਹੜੀਆਂ ਕਲੌਕਸ ਆ ਟਰਨ ਬੈਕ ਕਰ ਲਈਆਂ ਸੀ। ਅੱਜ ਬਹੁਤ ਸਾਰੇ ਲੋਕਾਂ ਦਾ ਇਹ ਸਵਾਲ ਵੀ ਰਿਹਾ ਵੀ ਭਾਈ ਇਹ ਕੈਲੀਫੋਰਨੀਆ ਨੇ 2018 'ਚ ਵੋਟ ਪਾਈ ਸੀ, ਇਸ ਦੇ ਉੱਤੇ ਕੀ ਚੱਕਰ ਹੋਇਆ? ਆਪਾਂ ਜਿਹੜੀਆਂ ਕਲੌਕਸ ਆ ਉਸਨੂੰ ਚੇਂਜ ਕਰਨਾ ਬੰਦ ਕਿਉਂ ਨਹੀਂ ਕੀਤਾ? ਸੋ ਕਹਿੰਦੇ ਵੀ ਐਤਵਾਰ ਨੂੰ ਆਪਾਂ ਨੂੰ ਕਰਨੀਆਂ ਤਾਂ ਪਈਆਂ ਹੈਗੀਆਂ। ਸੋ ਕਹਿੰਦੇ ਵੀ ਕਲੌਕਸ ਦਾ ਇਹ ਟਰਨ ਬੈਕ ਕਰਨ ਦਾ ਪਿਛਲੇ ਕਈ 100 ਸਾਲਾਂ ਤੋਂ ਚੱਲ ਰਿਹਾ ਹੈਗਾ ਆ, ਵੀ ਲੋਕ ਜਲਦੀ ਟਰੈਵਲ ਕਰ ਸਕਣ। ਸੋ ਸਾਰੇ ਜਾਣੇ ਜਿਹੜੇ ਆ ਉਹ ਡੇਲਾਈਟ ਸੇਵਿੰਗ ਕਰਦੇ ਵੀ ਨਹੀਂ ਹੈਗੇ। ਬਹੁਤ ਸਾਰੇ ਜਿਹੜੇ ਜਿੱਦਾਂ ਐਰੀਜ਼ੋਨਾ ਆ, ਨਵਾਹੋ ਨੇਸ਼ਨ, ਅਮਰੀਕਨ ਸਮੋਆ, ਗੁਆਮ, ਪੋਰਟੋਰੀਕੋ, ਵਰਜਨ ਆਈਲੈਂਡਸ ਦੇ ਵਿੱਚ ਨਹੀਂ ਹੁੰਦਾ। ਸੋ ਕਹਿੰਦੇ ਵੀ ਜਿਹੜਾ ਲੈਜਿਸਲੇਸ਼ਨ ਆਇਆ ਸੀ ਜਿਸ ਨੂੰ ਗਵਰਨਰ ਜਿਹੜੇ ਜੈਰੀ ਬਰਾਊਨ ਸੀ ਉਸ ਟਾਈਮ ਦੇ ਉੱਤੇ, ਉਹਨਾਂ ਨੇ ਇੱਕ ਵਾਰੀ ਸਾਈਨ ਵੀ ਕੀਤਾ ਸੀਗਾ, ਪਰ ਪ੍ਰੋਪੋਜੀਸ਼ਨ 7 ਵੀ ਹੋਇਆ ਸੀ ਜਿਸ ਨੂੰ 60% ਲੋਕਾਂ ਨੇ ਵੋਟ ਭਰ ਕੇ ਜਿਹੜਾ ਉਹ ਕਿਹਾ ਸੀਗਾ। ਪਰ ਕਹਿੰਦੇ ਵੀ ਇਹ ਸੁਪਰ ਮੈਜੋਰਿਟੀ ਲਾ ਮੇਕਰਸ ਦੀ ਜਿੰਨੀ ਦੇਰ ਤੱਕ ਉੱਥੇ ਅਪਰੂਵ ਨਹੀਂ ਕਰਤੀ, ਉਨੀ ਦੇਰ ਤੱਕ ਆਪਣਾ ਡੇਲਾਈਟ ਸੇਵਿੰਗ ਵਾਲਾ ਚੱਕਰ ਆ ਉਹ ਮਟੂਗਾ ਨਹੀਂ। ਫਲੋਰੀਡਾ ਦੇ ਲਾ ਮੇਕਰਸ ਦੇ ਦੁਆਰਾ ਵੀ ਕਹਿੰਦੇ ਵੀ ਪੁਸ਼ ਕਰ ਰਹੇ ਆ ਵੀ ਜਿਹੜਾ ਡੇਲਾਈਟ ਸੇਵਿੰਗ ਟਾਈਮ ਆ ਉਸਨੂੰ ਈਅਰ ਰਾਊਂਡ ਪੱਕਿਆ ਜਿਹੜਾ ਉਹ ਰੱਖਿਆ ਜਾਵੇ। ਮਾਰਕੋ ਰੂਬੀਓ ਜਿਹੜੇ ਸੈਨੇਟਰ ਆ ਫਲੋਰੀਡਾ ਦੇ ਰਿਪਬਲਿਕਨ, ਉਹਨਾਂ ਨੇ ਕਹਿੰਦੇ ਵੀ ਕਈ ਵਾਰੀ ਸਨਸ਼ਾਈਨ ਪ੍ਰੋਟੈਕਸ਼ਨ ਐਕਟ ਦੇ ਤਹਿਤ ਇਸ ਨੂੰ ਪਾਸ ਕਰਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀਗੀ, ਪਰ ਉਹ ਜਿਹੜਾ ਉਹ ਪਾਸ ਇਨਫੈਕਟ ਜਿਹੜਾ ਸੈਨੇਟ 'ਚੋਂ ਤਾਂ ਜਿਹੜਾ ਉਹ ਪਾਸ ਹੋ ਗਿਆ, ਪਰ ਉਸ ਟਾਈਮ ਦੇ ਉੱਤੇ ਜਿਹੜੀ ਡੈਮੋਕ੍ਰੇਟ ਪਾਰਟੀ ਦੀ ਨੈਂਸੀ ਪਲੋਸੀ ਸੀਗੀ, ਉਹਨਾਂ ਨੇ ਇਸ ਲੈਜਿਸਲੇਸ਼ਨ ਉੱਤੇ ਵੋਟ ਹੀ ਜਿਹੜੀ ਉਹ ਨਹੀਂ ਸੀ ਕਰਵਾਈ। ਮਾਰਕੋ ਰੂਬੀਓ ਨੇ ਮਾਰਚ ਵਿੱਚ ਦੁਬਾਰਾ ਸਨਸ਼ਾਈਨ ਪ੍ਰੋਟੈਕਸ਼ਨ ਐਕਟ 2023 ਕਰਕੇ ਉਹ ਲੈ ਕੇ ਆਂਦਾ। ਉਹਨਾਂ ਦਾ ਜਿਹੜੇ ਇੱਕ ਸਾਥੀ ਫਲੋਰੀਡਨ ਰਿਪਬਲਿਕਨ ਸੀਗੇ, ਉਹਨਾਂ ਨੇ ਵੀ ਇੱਦਾਂ ਦਾ ਹੀ ਕੰਪੈਨੀਅਨ ਲੈਜਿਸਲੇਸ਼ਨ ਹਾਊਸ ਦੇ ਵਿੱਚ ਜਿਹੜਾ ਉਹ ਲਿਆਂਦਾ, ਅਤੇ ਪਰ ਹੁਣ ਦੇਖੋ ਅੱਗੇ ਕੀ ਹੁੰਦਾ। ਉਹ ਗੁਹਾਰ ਲਾ ਰਹੇ ਆ ਕਾਂਗਰਸ ਨੂੰ। ਇਹ ਫੈਡਰਲ ਸਰਕਾਰ ਦੀ ਨਾਕਾਮੀ ਕਹਿ ਸਕਦੇ ਹਾਂ ਵੀ ਉੱਥੇ ਕੰਮ ਜਿਹੜਾ ਢਿੱਲਾ ਪਿਆ ਆ, ਜਿਸ ਕਰਕੇ ਸਾਰਾ ਕੁਛ ਨਹੀਂ ਹੋ ਪਾ ਰਿਹਾ ਹੈਗਾ। ਸੋ ਦਿਨੇ ਵੀ ਤੁਹਾਨੂੰ ਹਨੇਰਾ ਤੇ ਹੁਣ ਰਾਤ ਨੂੰ ਤਾਂ ਬਹੁਤ ਜਲਦੀ ਜਿਹੜਾ ਹਨੇਰਾ ਆ ਉਹ ਦੇਖਣ ਨੂੰ ਜਿਹੜਾ ਮਿਲ ਰਿਹਾ ਆ। ਸੋ ਇਹਦੇ ਨਾਲ ਲੋਕਾਂ ਦੀ ਰੂਟੀਨ ਬਹੁਤ ਜ਼ਿਆਦਾ ਜਿਹੜੀ ਆ ਉਹ ਅਪਸੈਟ ਹੋ ਜਾਂਦੀ ਆ। ਜੀ ਬਿਲਕੁਲ।